ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਬਾਈਡਨ ਐਡਮਿਨਿਸਟ੍ਰੇਸ਼ਨ ਬਿਹਾਈਂਡ ਦਾ ਸੀਨ ਕੋਸ਼ਿਸ਼ ਕਰ ਰਿਹਾ ਵੀ ਹਾਊਸ ਸਪੀਕਰ ਨੈਂਸੀ ਪਲੋਸੀ ਨੂੰ ਕਨਵਿੰਸ ਕੀਤਾ ਜਾਵੇ ਉਹ ਤਾਈਵਾਨ ਨੂੰ ਟਰੈਵਲ ਨਾ ਕਰਨ ਜਾਣ। ਐਕਸ ਡਿਫੈਂਸ ਚੀਫ ਨੇ ਵੀ ਜੋ ਹਾਊਸ ਸਪੀਕਰ ਨੈਂਸੀ ਪਲੋਸੀ ਆ ਉਹਨਾਂ ਨੂੰ ਇਹ ਕਿਹਾ ਵੀ ਇਹ ਇੱਕ ਤਰ੍ਹਾਂ ਦੇ ਨਾਲ ਜੋ ਤਾਈਵਾਨ ਨੂੰ ਤੁਹਾਡਾ ਟ੍ਰਿਪ ਹੋਊਗਾ ਇਹਦੇ ਨਾਲ ਰਿਸਕ ਹੋਊਗਾ, ਕਿਉਂਕਿ ਅੱਜ ਕੱਲ੍ਹ ਚਾਈਨਾ ਤੇ ਤਾਈਵਾਨ ਦਾ ਕਾਫੀ ਕਸ਼ਮਕਸ਼ ਆਪਸ ਦੇ ਵਿੱਚ ਚੱਲ ਰਹੀ ਹੈਗੀ ਆ। ਸੋ ਆਲਰੇਡੀ USA ਵੱਖ-ਵੱਖ ਪ੍ਰੋਬਲਮ 'ਚ ਫਸਿਆ ਹੋਇਆ, ਖਾਸ ਕਰਕੇ ਯੂਕਰੇਨ ਨੂੰ ਲੈ ਕੇ, ਤੇ ਦੂਜੇ ਫਰੰਟ ਦੇ ਉੱਤੇ ਚਾਈਨਾ ਦੇ ਨਾਲ ਅਮਰੀਕਾ ਵਾਲੇ ਕਿਸੇ ਤਰ੍ਹਾਂ ਦੀ ਲੜਾਈ ਨਹੀਂ ਛੇੜਨਾ ਚਾਹੁੰਦੇ। ਹਾਲਾਂਕਿ ਜੋ ਪਿਛਲੇ ਸਾਲਾਂ ਦੇ ਉੱਤੋਂ ਬਹੁਤ ਸਾਰੀਆਂ ਬੰਦਿਸ਼ਾਂ USA ਵੱਲੋਂ ਬਿਜ਼ਨੈਸਿਸ ਦੇ ਉੱਤੇ ਸਮਾਨ ਦੇ ਉੱਤੇ ਲਾਈਆਂ ਗਈਆਂ ਹੈਗੀਆਂ। ਜੀ ਬਿਲਕੁਲ। ਅਗਲੀ ਜਿਹੜੀ ਉਸ ਦੇ ਉੱਤੇ ਗੱਲ ਕਰਦੇ ਜਾਈਏ ਹਰਜੋਤ ਸਿੰਘ ਜੀ, ਤਾਂ ਸੇਂਟ ਲੁਈਸ ਜਿਹੜਾ ਇਹ ਇਲਾਕਾ ਆ ਉੱਥੇ ਰਿਕਾਰਡ ਤੋੜ ਮੀਂਹ ਜਿਹੜੇ ਉਹ ਪੈ ਰਹੇ ਨੇ ਤੇ ਉਹਦੇ ਕਰਕੇ ਫਲੈਸ਼ ਫਲੱਡਿੰਗ ਹੋਈ ਆ I-70 ਦੇ ਜਿਹੜੇ ਇਲਾਕਿਆਂ ਦੇ ਵਿੱਚ। ਕਹਿੰਦੇ ਵੀ 8 ਇੰਚ ਜਿਹੜਾ ਮੀਂਹ ਆ ਉਹ ਕੁਛ ਹੀ ਘੰਟਿਆਂ ਦੇ ਵਿੱਚ ਪੈ ਗਿਆ। 1915 ਦੇ ਵਿੱਚ 6.25 ਇੰਚ ਮੀਂਹ ਇੱਕ ਦਿਨ 'ਚ ਪਿਆ ਸੀਗਾ। ਇਹ ਰਿਕਾਰਡ ਪੁਰਾਣਾ ਆ, ਇਹ ਟੁੱਟਿਆ ਹੈਗਾ 100 ਸਾਲ ਤੋਂ ਪੁਰਾਣਾ ਰਿਕਾਰਡ ਜਿਹੜਾ ਇਹ ਟੁੱਟ ਗਿਆ। ਸੋ ਉਹਦੇ ਕਰਕੇ ਕਈ ਲੋਕ ਜਿਹੜੇ ਫਸੇ ਨੇ ਤੇ ਕਹਿ ਸਕਦੇ ਹਾਂ ਵੀ ਆਮ ਜੀਵਨ ਬੁਰੀ ਤਰ੍ਹਾਂ ਇਸ ਦੇ ਨਾਲ ਪ੍ਰਭਾਵਿਤ ਹੋਇਆ ਆ। I-70 ਕਾਫੀ ਥਾਵਾਂ ਤੋਂ ਜਿਹੜੀ ਉਹ ਬੰਦ ਰਹੀ ਹੈ। ਇਸ ਦੇ ਨਾਲ I-64, 55 ਤੇ 44 ਨੂੰ ਵੀ ਇਸ ਦੇ ਕਰਕੇ ਜਿਹੜਾ ਉਹ ਅਸਰ ਪਿਆ ਹੈਗਾ। ਇੱਕ ਵਾਰੀ ਫਿਰ ਇਸ ਸਾਰੇ ਮਾਮਲੇ ਦੇ ਵਿੱਚ ਕਲਾਈਮੇਟ ਚੇਂਜ, ਕਲਾਈਮੇਟ ਕ੍ਰਾਈਸਿਸ ਦਾ ਮੁੱਦਾ ਜਿਹੜਾ ਉਹ ਨਾਲ ਹੀ ਜਿਹੜਾ ਉਹ ਉੱਠ ਰਿਹਾ ਹੈਗਾ ਆ। ਕਹਿੰਦੇ ਵੀ ਹਿਊਮਨ ਕਾਜ਼ਡ ਫੋਸਲ ਫਿਊਲ ਐਮਿਸ਼ਨ ਦੇ ਨਾਲ ਧਰਤੀ ਪਹਿਲਾਂ ਦੇ ਨਾਲੋਂ 1 ਡਿਗਰੀ ਸੈਲਸੀਅਸ ਵੱਧ ਵਾਰਮ ਜਿਹੜੀ ਉਹ ਹੋ ਚੁੱਕੀ ਆ ਔਨ ਐਵਰੇਜ, ਜਿਸ ਕਰਕੇ ਸਖਤ ਗਰਮੀ, ਸਖਤ ਮੀਂਹ, ਸਖਤ ਜਿਹੜੇ ਬਰਫ਼ਬਾਰੀ ਆ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਅੱਗੇ ਕਿਤੇ ਫਰੀਕ ਇੰਸੀਡੈਂਟ ਇੱਦਾਂ ਦੇ ਕਈ ਦਹਾਕਿਆਂ 'ਚ ਇੱਕ ਵਾਰੀ ਹੁੰਦੇ ਸੀ, ਇਹ ਹੁਣ ਹਰ ਸਾਲ ਆਏ ਸਾਲ ਦੀ ਜਿਹੜੀ ਗੱਲ ਆ ਉਹ ਬਣ ਗਏ ਹੈਗੇ ਆ। ਸੋ ਹੁਣ ਦੇਖੋ ਅੱਗੇ ਕੀ ਬਣਦਾ ਹੈ, ਪਰ ਇਸ ਮੌਕੇ ਸੇਂਟ ਲੁਈਸ ਜਿਹੜਾ ਇਲਾਕਾ ਆ ਉਹ ਇਸ ਕੁਦਰਤੀ ਆਫਤ ਤੋਂ ਜਿਹੜਾ ਉਹ ਜੂਝ ਰਿਹਾ ਆ। ਅਗਲੀ ਖਬਰ UK ਤੋਂ ਆ ਰਹੀ ਆ, ਜਿੱਥੇ ਕਿ ਪ੍ਰਾਈਮ ਮਿਨਿਸਟਰ ਦੀ ਚੋਣ ਹੋਣੀ ਆ। ਹੁਣ ਫਾਈਨਲੀ 2 ਕੈਂਡੀਡੇਟ ਰਹਿ ਗਏ ਆ ਉਸ ਪਾਰਟੀ ਦੇ, ਤੇ ਅੱਜ ਇੱਕ ਲਾਈਵ ਡਿਬੇਟ ਚੱਲ ਰਹੀ ਸੀ, ਜਿਸ ਟਾਈਮ ਦੇ ਉੱਤੇ ਜੋ ਮੋਡਰੇਟਰ ਸੀ ਉਹ ਫੇਂਟ ਹੋ ਗਿਆ। ਉਹ ਬੀਬੀ ਜੋ ਮੋਡਰੇਟਰ ਸੀ ਕੇਟ ਮੈਕਕੇਨ, ਉਹ ਡਿੱਗ ਪਈ ਤੇ ਜੋ ਲਾਈਵ ਕਵਰੇਜ ਚੱਲ ਰਹੀ ਸੀ ਉਹਨਾਂ ਦੀ ਡਿਬੇਟ ਦੇ ਉੱਤੇ ਉਹ ਬੰਦ ਕਰਨੀ ਪਈ। ਟਾਕ ਟੀਵੀ ਚੈਨਲ ਜੋ ਰੂਪਰਟ ਮਰਡੋ ਦਾ ਹੈਗਾ, ਕੰਜ਼ਰਵੇਟਿਵ ਚੈਨਲ ਆ, ਉਹਦੇ ਉੱਤੇ ਇਹ ਡਿਬੇਟ ਚੱਲ ਰਹੀ ਸੀ ਤੇ ਉਹ ਚੈਨਲ ਵਾਲਿਆਂ ਨੇ ਇਹ ਕਿਹਾ ਵੀ ਅਸੀਂ ਅਪੋਲੋਜਾਈਜ਼ ਕਰਦੇ ਹਾਂ ਆਪਣੇ ਵਿਊਅਰਸ ਤੋਂ, ਲਿਸਨਰਸ ਤੋਂ, ਵੀ ਇਸ ਤਰ੍ਹਾਂ ਹੋਇਆ। ਪਰ ਜੋ ਮੋਡਰੇਟਰ ਸੀ ਬਾਅਦ ਦੇ ਵਿੱਚ ਗੁੱਡ ਕੰਡੀਸ਼ਨ ਦੇ ਵਿੱਚ ਠੀਕ ਹੋ ਗਈ। ਯੂਰਪ ਇਸ ਟਾਈਮ ਬੜੀ ਮੁਸ਼ਕਿਲ ਚੋਂ ਲੰਘ ਰਿਹਾ ਆ। ਬਾਈਡਨ ਪ੍ਰਸ਼ਾਸਨ ਨੇ ਵੀ ਇਸ ਦੇ ਉੱਤੇ ਚਿੰਤਾ ਜਿਹੜੀ ਉਹ ਪ੍ਰਗਟਾਈ। ਕਹਿੰਦੇ ਵੀ ਸਾਨੂੰ ਜਿਸ ਚੀਜ਼ ਦਾ ਸਭ ਤੋਂ ਜ਼ਿਆਦਾ ਡਰ ਸੀ ਉਹ ਸੱਚ ਹੋਇਆ ਆ। ਰੂਸ ਨੇ ਯੂਰਪ ਨੂੰ ਜਿਹੜੀ ਗੈਸ ਦੀਆਂ ਸਪਲਾਈਆਂ ਆ ਉਹ ਘੱਟ ਦਿੱਤੀਆਂ ਹੈਗੀਆਂ ਆ। ਸੋ ਇਹ ਜਿਹੜੀ ਲੇਟੈਸਟ ਖਬਰ ਆ ਉਹ ਆ ਰਹੀ ਹੈਗੀ ਆ। ਯੂਰਪ ਦੇ ਮੁਲਕ ਅਮਰੀਕਾ ਦੇ ਨਾਲ ਮਿਲ ਕੇ ਯੂਕਰੇਨ ਦੇ ਉੱਤੇ ਕੀਤੇ ਗਏ ਹਮਲੇ ਦੇ ਕਰਕੇ ਰੂਸ ਨੂੰ ਸਬਕ ਸਿਖਾਉਣ ਦੇ ਤਹਿਤ ਉਹਨਾਂ ਦੀਆਂ ਚੀਜ਼ਾਂ ਨੂੰ ਨਕਾਰ ਰਹੇ ਆ, ਉਸ ਨੂੰ ਰੱਦ ਕਰ ਰਹੇ ਆ। ਉਸੇ ਦੇ ਤਹਿਤ ਹੁਣ ਜਵਾਬੀ ਕਾਰਵਾਈ 'ਚ ਮਾਸਕੋ ਵਾਲਿਆਂ ਨੇ ਯੂਰਪ ਨੂੰ ਜਾਂਦਾ ਜਿਹੜਾ ਆਪਣਾ ਤੇਲ ਆ, ਐਨਰਜੀ ਆ, ਉਸ ਨੂੰ ਰੋਕ ਦਿੱਤਾ ਹੈਗਾ ਆ। ਸੋ ਰਸ਼ੀਆ ਦੀ ਜਿਹੜੀ ਗੈਸ ਓਨਡ ਕੰਪਨੀ ਗੈਜ਼ਪ੍ਰੋਮ ਆ, ਉਹਨਾਂ ਨੇ ਕਿਹਾ ਵੀ ਅਸੀਂ ਜਿਹੜੇ ਫਲੋਜ਼ ਆ ਤੇਲ ਦੇ ਜਿਹੜੇ ਜਾਂਦੇ ਨੋਰਡ ਸਟਰੀਮ 1 ਪਾਈਪਲਾਈਨ ਜਿਹੜਾ ਜਰਮਨੀ ਨੂੰ ਆ, ਉਸ ਨੂੰ ਅੱਧਿਆਂ ਕਰ ਦੇਵਾਂਗੇ, ਜੋ ਕਿ ਉਸ ਦੀ ਕਪੈਸਿਟੀ ਦਾ ਮਹਿਜ 20% ਜਿਹੜਾ ਉਹ ਬਣਦਾ ਆ। ਸੋ US ਅਧਿਕਾਰੀਆਂ ਨੇ ਕਿਹਾ ਆ ਵੀ ਵੈਸਟਰਨ ਸੈਂਕਸ਼ਨ ਦੇ ਉਲਟ ਇਹ ਜਿਹੜੀ ਰਿਟੈਲੀਏਸ਼ਨ ਕਾਰਵਾਈ ਜਿਹੜੀ ਆ ਮਾਸਕੋ ਉਹ ਕਰ ਰਿਹਾ ਹੈ। ਇਸ ਦੇ ਨਾਲ ਹੀ ਵੈਸਟ US ਤੇ ਉਸਦੇ ਜਿਹੜੇ ਐਲਾਈਜ਼ ਆ, ਯੂਰਪੀਅਨ ਐਲਾਈਜ਼ ਆ, ਕਹਿੰਦੇ ਵੀ ਅਨਚਾਰਟਡ ਟੈਰੀਟਰੀ
ਉਸ ਥਾਂ ਦੇ ਉੱਤੇ ਪਹੁੰਚ ਗਏ ਆ ਜਿਸ ਦੇ ਬਾਰੇ ਉਹਨਾਂ ਨੂੰ ਪਤਾ ਨਹੀਂ ਵੀ ਇਸ ਚੋਂ ਕਿੱਦਾਂ ਜਿਹੜਾ ਹੁਣ ਨਿਕਲਿਆ ਜਾ ਸਕਦਾ ਹੈ। ਗੈਸ ਦੇ ਪ੍ਰਾਈਸਿਸ ਥੋੜ੍ਹੇ ਜਿਹੇ ਈਜ਼ ਆਊਟ ਹੋਣੇ ਸ਼ੁਰੂ ਹੋਏ ਸੀ। ਇਸ ਜਿਹੜੇ ਆ ਮੁੱਦੇ ਦੇ ਨਾਲ ਹੋ ਸਕਦਾ ਹੈ ਹਰਜੋਤ ਸਿੰਘ ਜੀ ਫਿਰ ਮੁਸ਼ਕਿਲਾਂ ਜਿਹੜੀਆਂ ਉਹ ਵਧਣ, ਖਾਸ ਕਰਕੇ ਜਰਮਨੀ ਨੂੰ ਇਸ ਦੀ ਮਾਰ ਸਭ ਤੋਂ ਵੱਧ ਜਿਹੜੀ ਉਹ ਝੱਲਣੀ ਪਊਗੀ, ਕਿਉਂਕਿ ਉਹਨਾਂ ਨੂੰ ਜਾ ਰਹੀ ਜਿਹੜੀ ਐਨਰਜੀ ਆ, ਤੇਲ ਆ, ਉਹ ਆਲਰੇਡੀ ਜਿਹੜਾ ਰੂਸ ਨੇ ਅੱਧਿਆਂ ਜਿਹੜਾ ਉਹ ਕਰ ਦਿੱਤਾ ਹੈਗਾ ਆ। ਜੀ, ਕੈਲੀਫੋਰਨੀਆ ਦੇ ਵਿੱਚ ਲਾ ਮੇਕਰਸ ਇਹ ਕੋਸ਼ਿਸ਼ ਕਰ ਰਹੇ ਆ ਜੋ ਬਾਰ ਦੇ ਆਵਰਸ ਹੁੰਦੇ ਆ ਉਹਨਾਂ ਨੂੰ 4 AM ਤੱਕ ਵਧਾਇਆ ਜਾਵੇ। ਸਟੇਟ ਸੈਨੇਟਰ ਸਕਾਟ ਵੀਨਰ ਉਹਨਾਂ ਨੇ SB 930 ਬਿੱਲ ਇੱਕ ਇੰਟਰੋਡਿਊਸ ਕੀਤਾ ਆ, ਜਿਹਦੇ ਮੁਤਾਬਕ ਜਿਹੜੇ ਬਾਰਸ ਹੈਗੇ ਆ ਜਿਨ੍ਹਾਂ ਤੇ ਅਲਕੋਹਲ ਸੈਲ ਕੀਤੀ ਜਾਂਦੀ ਆ ਉਸ ਟਾਈਮ ਨੂੰ 2 AM ਤੋਂ ਵਧਾ ਕੇ 4 AM ਦੇ ਵਿੱਚ ਕੀਤਾ ਜਾਵੇ। ਸਭ ਤੋਂ ਪਹਿਲਾਂ ਕੁਝ ਸ਼ਹਿਰ ਜਿਸ ਤਰ੍ਹਾਂ ਸੈਨ ਫਰਾਂਸਿਸਕੋ, ਵੈਸਟ ਹਾਲੀਵੁੱਡ, ਪਾਮ ਸਪ੍ਰਿੰਗਸ ਇਹਨਾਂ ਦੇ ਵਿੱਚ ਕੋਸ਼ਿਸ਼ ਕੀਤੀ ਜਾਊਗੀ। ਉਹ ਤੋਂ ਬਾਅਦ ਫਿਰ ਹੋਰ ਸ਼ਹਿਰਾਂ ਦੇ ਵਿੱਚ ਐਕਸਟੈਂਸ਼ਨ ਦੀ ਗੱਲ ਕੀਤੀ ਜਾਊਗੀ। ਇਸ ਤੋਂ ਪਹਿਲਾਂ ਵੀ ਜੋ ਇਹ ਸੈਨੇਟਰ ਹੈਗੇ ਆ ਉਹਨਾਂ ਨੇ 2018 ਦੇ ਵਿੱਚ ਬਿੱਲ ਦੀ ਕੋਸ਼ਿਸ਼ ਕੀਤੀ ਸੀ ਪਾਸ ਕਰਨ ਦੀ। ਇਹ ਦੋਨੇ ਹੀ ਅਸੈਂਬਲੀ ਤੇ ਸੈਨੇਟ ਚੋਂ ਪਾਸ ਹੋ ਗਿਆ ਸੀ, ਪਰ ਉਸ ਟਾਈਮ ਦੇ ਉੱਤੇ ਗਵਰਨਰ ਜੈਰੀ ਬਰਾਊਨ ਨੇ ਇਸ ਨੂੰ ਵੀਟੋ ਕਰ ਦਿੱਤਾ ਸੀ। 1935 ਦੇ ਵਿੱਚ ਬਣਿਆ ਮੌਜੂਦਾ ਲਾਅ 80 ਸਾਲ ਪਹਿਲਾਂ ਇਹ ਬਣਿਆ ਸੀ ਵੀ ਜੋ ਕੈਲੀਫੋਰਨੀਆ ਦੇ ਵਿੱਚ ਅਲਕੋਹਲ ਆ ਸਿਰਫ 2 ਵਜੇ ਤੜਕੇ ਤੱਕ ਵੇਚੀ ਜਾ ਸਕਦੀ ਹੈਗੀ ਆ। ਹੁਣ ਇਸ ਨੂੰ ਚੇਂਜ ਕਰਨ ਦੀ ਕੋਸ਼ਿਸ਼ ਹੋ ਰਹੀ ਹੈ। ਰਹਿਣੀ ਦੋ ਕਿ 24 ਘੰਟੇ ਘਰ ਤੋਂ ਚਾਲੂ ਰਹਿ ਨਾ ਜਾਵੇ ਕੋਈ 2-4 ਘੰਟੇ ਵੀ ਜਿਹੜੇ ਉਹ ਕੀ ਆ ਸਟੋਰਾਂ ਵਾਲਿਆਂ ਨੂੰ ਵੀ ਚਲੋ ਜਿਹੜਾ ਇਹਨਾਂ ਨੇ ਜਿਹਨੇ ਪੀਣੀ ਉਹਨੇ ਪੀਓ ਹੀ ਜਾਣੀ ਆ, ਉਹ ਕਿਹੜਾ ਹਟਦੇ ਆ। ਸੋ ਇਹ ਜਿਹੜੀ ਚੀਜ਼ ਆ ਹੋਰ ਪਿਆਕੜ ਬਣਾਉਣ ਵੱਲ ਨੂੰ ਜਿਹੜਾ ਤੁਰੇ ਆ। ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਓਕ ਫਾਇਰ ਜਿਹੜੀ ਲੱਗੀ ਹੈਗੀ ਆ ਉਸ ਦੀ ਕੰਟੇਨਮੈਂਟ 10% ਹੋਰ ਵਧੀ ਆ। ਸੋ ਇਹ ਇੱਕ ਗੁੱਡ ਨਿਊਜ਼ ਆਪਾਂ ਕਹਿ ਸਕਦੇ ਹਾਂ। ਇਸ ਮੌਕੇ ਉਹ ਤਾਂ ਇਹ ਅੱਗ ਨੇ 18,000 ਏਕੜ ਆ ਉਸ ਨੂੰ ਆਪਣੀ ਲਪੇਟ ਦੇ ਵਿੱਚ ਲਿਆ ਆ। 2022 ਦੀ ਇਹ ਕੈਲੀਫੋਰਨੀਆ ਦੀ ਹੁਣ ਤੱਕ ਦੀ ਸਭ ਤੋਂ ਵੱਡੀ ਅੱਗ ਆ। ਉਹ ਨਹੀਂ ਤਾਂ ਪਿਛਲੇ ਸਾਲ ਜਦੋਂ ਆਪਾਂ ਗੱਲ ਕਰ ਰਹੇ ਸੀ ਹਜ਼ਾਰਾਂ ਹੀ ਲੱਖਾਂ ਹੀ ਏਕੜਾਂ ਦੀ ਗੱਲ ਇੱਕ ਅੱਗ ਦੇ ਤਹਿਤ ਸੜਨ ਦੀ ਚੱਲ ਰਹੀ ਸੀਗੀ। 26% ਕੰਟੇਨਮੈਂਟ ਜਿਹੜੀ ਆ ਉਹ ਵਧੀ ਹੈ। ਕਿਹਾ ਜਾ ਰਿਹਾ ਵੀ ਜਿਹੜੀ ਹਿਊਮਿਡਿਟੀ ਆ ਜਿਹੜੀ ਹਿਊਮਸ ਆ ਉਹ ਓਵਰਨਾਈਟ ਵਧੀ ਆ। ਮੋਇਸਚਰ ਜਿਹੜਾ ਉਹ ਆਇਆ ਆ ਕਹਿੰਦੇ ਵੀ ਸਦਰਨ ਡੈਜ਼ਰਟ ਦੇ ਵੱਲੋਂ ਮੌਨਸੂਨ ਉਧਰ ਨੂੰ ਜਿਹੜਾ ਹੋ ਗਿਆ ਆ, ਉਹਦੇ ਕਰਕੇ ਅੱਗ ਦੇ ਉੱਤੇ ਕਾਬੂ ਪਾਉਣ ਦੇ ਵਿੱਚ ਉਹਨਾਂ ਨੂੰ ਥੋੜਾ ਜੀ ਜਿਹੜੀ ਆ ਕਹਿ ਲਓ ਵੀ ਸਹਾਇਤਾ ਮਿਲੀ ਆ। ਹੁਣ ਤੱਕ ਇਸ ਅੱਗ ਦੇ ਚੱਲਦਿਆਂ 41 ਸਟਰਕਚਰ ਜਿਹੜੇ ਆ ਉਹ ਨਸ਼ਟ ਹੋ ਚੁੱਕੇ ਆ। 3 ਹੋਰ ਜਿਹੜੇ ਆ ਉਹ ਉਹਨਾਂ ਨੂੰ ਵੀ ਡੈਮੇਜ ਜਿਹੜਾ ਉਹ ਆਇਆ ਆ। ਮੰਡੇ ਨਾਈਟ ਨੂੰ ਪਹਿਲਾਂ ਇਹਨਾਂ ਨੇ ਇਹ ਆંકੜਾ 55 ਜਿਹੜਾ ਉਹ ਕੀਤਾ ਸੀ। ਹੁਣ ਇਹਨਾਂ ਨੇ ਜਿਹੜਾ ਇਸ ਨੂੰ ਘਟਾ ਕੇ 41 ਦੇ ਉੱਤੇ ਲੈ ਆਂਦਾ ਆ। ਹਾਲ ਦੀ ਘੜੀ ਅਜੇ ਵੀ 1400 ਤੋਂ ਵੱਧ ਸਟਰਕਚਰ ਆ ਉਹ ਖਤਰੇ ਦੇ ਵਿੱਚ ਆ। ਚੰਗੀ ਗੱਲ ਇਸ ਪੂਰੇ ਮਾਮਲੇ ਦੇ ਵਿੱਚ ਇਸ ਅੱਗ 'ਚ ਇਹ ਚੱਲ ਰਹੀ ਆ ਵੀ ਅਜੇ ਤੱਕ ਕੋਈ ਵੀ ਇੰਜਰੀਜ਼ ਜਿਹੜੀਆਂ ਉਹ ਨਹੀਂ ਰਿਪੋਰਟ ਹੋਈਆਂ। ਮੈਰੀਪੋਸਾ ਕਾਊਂਟੀ ਦੇ ਵਿੱਚ ਜਿਹੜੀ ਉਹ ਲੱਗੀ ਅੱਗ ਆ ਉਸ ਨੂੰ ਬੁਝਾਉਣ ਦੀਆਂ ਲਗਾਤਾਰ ਕੋਸ਼ਿਸ਼ਾਂ ਚੱਲ ਰਹੀਆਂ ਨੇ। ਬਹੁਤ ਸਾਰੇ ਥਾਵਾਂ ਦੇ ਉੱਤੇ ਜਿਹੜੀ ਇਵੈਕੂਏਸ਼ਨ ਆਰਡਰਸ ਮੈਰੀਪੋਸਾ ਕਾਊਂਟੀ ਸ਼ੈਰਿਫ ਨੇ ਦਿੱਤੇ ਸੀਗੇ ਉਹਨਾਂ ਨੂੰ ਹੁਣ ਡਾਊਨਗ੍ਰੇਡ ਕਰ ਦਿੱਤਾ, ਯਾਨੀ ਕਿ ਲੋਕਾਂ ਨੂੰ ਸ਼ਾਇਦ ਮੁੜ ਕੇ ਵਾਪਸ ਆਪਣੇ ਘਰਾਂ 'ਚ ਜਾਣ ਦਾ ਜਿਹੜਾ ਉਹ ਮੌਕਾ ਮਿਲੇਗਾ। ਕਈ ਇਵੈਕੂਏਸ਼ਨ ਤੇ ਜਿਹੜੀਆਂ ਰੋਡ ਕਲੋਜ਼ਰ ਆ ਉਹ ਅਜੇ ਵੀ ਉਸੇ ਤਰੀਕੇ ਦੇ ਨਾਲ ਲੱਗੀਆਂ ਹੋਈਆਂ ਨੇ। ਹਾਈਵੇ 140 ਜਿਹੜਾ ਆ ਉਹ ਕਲੋਜ਼ਡ ਹੈਗਾ ਆ। ਹਾਈਵੇ 49 ਤੋਂ ਲੈ ਕੇ ਪੈਂਡਰੋਸਾ ਵੇ ਜਿਹੜਾ ਆ ਉੱਥੇ ਤੱਕ। ਸੋ ਉਹਦੇ ਕਰਕੇ ਇਹ ਜ਼ਰੂਰ ਹੈਗਾ ਇਸ ਅੱਗ ਦੇ ਕਰਕੇ ਇਸ ਦੇ ਇਰਦ ਗਿਰਦ ਵਿਜ਼ਿਬਿਲਿਟੀ ਦੇਖਣਾ ਜਿਹੜਾ ਉਹ ਕਾਫੀ ਮੁਸ਼ਕਿਲ ਹੋਇਆ ਪਿਆ ਧੂਏ ਦੇ ਨਾਲ ਤੇ ਸੂਟ ਦੇ ਜਿਹੜਾ ਉਹ ਕਰਕੇ। ਸੋ ਉੱਦਾਂ ਦਿਨ ਰਾਤ ਕੋਸ਼ਿਸ਼ ਕਰ ਰਹੇ ਆ, ਮਿਹਨਤ ਕਰ ਰਹੇ ਆ ਜਿਹੜੇ ਫਾਇਰ ਫਾਈਟਰਸ ਇਸ ਅੱਗ ਦੇ ਉੱਤੇ ਕਾਬੂ ਪਾਉਣ ਦੇ ਲਈ, ਤੇ ਥੋੜੀ ਜਿਹੀ ਕਾਮਯਾਬੀ ਇਹਨਾਂ ਨੂੰ ਹੋਰ ਇਸ ਦੇ ਵਿੱਚ ਮਿਲੀ ਆ।